ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਅੱਜ ਅਪ੍ਰੈਲ ਦੀ 5 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ, ਮੋਡੈਸਟੋ ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਤੇ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਜੋ ਰੈਜ਼ੀਡੈਂਟਸ ਆ, ਇਹਨਾਂ ਨੂੰ ਵਾਰਨਿੰਗ ਇਸ਼ੂ ਕੀਤੀ ਗਈ ਆ, ਕਿਉਂਕਿ ਸਨੋਫਾਲ ਜਿੰਨਾ ਜ਼ਿਆਦਾ ਹੋਇਆ ਆ, ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਖਤਰਾ ਕੈਲੀਫੋਰਨੀਅਨਸ ਲਈ ਬਣਨ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਮੀਡੀਏਟਲੀ ਜਿਹੜੇ ਆ ਪ੍ਰੀਕਾਸ਼ਨਸ ਲੈਣੀਆਂ ਪਊਗੀਆਂ ਜੋ ਕੈਲੀਫੋਰਨੀਆ ਦੇ ਵਸਿੰਦੇ ਆ, ਨਹੀਂ ਤਾਂ ਜਿਹੜਾ ਫਲੱਡ ਸੀਜ਼ਨ ਉਹ ਬਹੁਤ ਵੱਡਾ ਆਊਗਾ। ਲਾਰਜੈਸਟ ਸਨੋ ਪੈਕ ਔਨ ਦ ਰੈਕਡ, ਕਾਰਲਾ ਨਿਮਿਥ ਇੱਕ ਡਾਇਰੈਕਟਰ ਹੈਗੇ ਜੋ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇ, ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਦੱਸਿਆ ਆ ਸਨੋ ਪੈਕ ਨੇ ਮੈਲਟ ਹੋਣਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਣਾ ਆ, ਤੇ ਇਹਦੇ ਨਾਲ ਜੋ ਸਟਰੀਮਸ ਆ ਉਹ ਪੂਰੀ ਤਰ੍ਹਾਂ ਫਲਕਚੁਏਟ ਕਰੂਗੀਆਂ, ਪੂਰੀ ਤਰ੍ਹਾਂ ਭਰੂਗੀਆਂ, ਤੇ ਉਹਦੇ ਨਾਲ ਜੋ ਫਲੱਡਿੰਗ ਆ ਉਹ ਆਉਣ ਦੇ ਬਹੁਤ ਜ਼ਿਆਦਾ ਚਾਂਸ ਬਣੇ ਹੋਏ ਹੈਗੇ ਆ। ਕਈ ਜਗ੍ਹਾ ਦੇ ਉੱਤੇ 61.1 ਇੰਚ 61.1 ਇੰਚ ਜੋ ਸਨੋ ਪਈ ਆ, ਇਹ ਐਵਰੇਜ ਕੱਢੀ ਗਈ ਆ। ਕਈ ਜਗ੍ਹਾ ਤੇ ਜ਼ਿਆਦਾ ਵੀ ਪਈ ਆ, ਕਈ ਤੇ ਘੱਟ ਵੀ ਪਈ ਆ, ਜੋ ਕਿ 237% ਐਵਰੇਜ ਨਾਲੋਂ ਜ਼ਿਆਦਾ ਹੈਗਾ। ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਜੋ ਸਨੋ ਮੈਜਰਮੈਂਟਸ 1952, 1969 ਤੇ 1983 ਦੇ ਵਿੱਚ ਰਿਕਾਰਡਡ ਹੋਈਆਂ ਸੀਆਂ ਸਟੇਟ ਵਾਈਡ, ਜਿਹੜੀਆਂ ਕਿ 200% ਤੋਂ ਵੱਧ April 1 ਨੂੰ ਜੋ ਉਹ ਇਨਕਰੀਜ਼ ਸ਼ੋ ਹੋਈਆਂ ਸੀਆਂ। ਸੋ ਇਸ ਵਾਰ 237% ਐਵਰੇਜ ਨਾਲੋਂ ਜ਼ਿਆਦਾ ਜੋ ਸਨੋ ਆ ਉਹ ਪਈ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਇੱਕ ਨਵਾਂ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਹੈ ਕੈਲੀਫੋਰਨੀਆ ਦੇ ਲੈਜਿਸਲੇਚਰ ਦੇ ਵਿੱਚ, ਜਿਸ ਦੇ ਨਾਲ ਜਿਹੜੀ ਹਾਊਸਿੰਗ ਦੀ ਸਥਿਤੀ ਇਸ ਟਾਈਮ ਬਣੀ ਆ, ਜਿਨ੍ਹਾਂ ਨੂੰ ਹੁਣ ਅਨਸ਼ੈਲਟਰਡ ਇੰਡੀਵਿਜੂਅਲ ਕਿਹਾ ਜਾ ਰਿਹਾ ਹੈ ਜਾਂ ਹੋਮਲੈਸ ਜਿਹਨਾਂ ਨੂੰ ਆਪਾਂ ਕਹਿ ਲਈਏ, ਵੀ ਉਹਨਾਂ ਨੂੰ ਰੀਲੋਕੇਟ ਕਰਨ ਦੇ ਲਈ ਹਾਊਸਿੰਗ ਯੂਨਿਟਸ ਦੇ ਵਿੱਚ। ਇਸ ਬਿੱਲ ਦੇ ਤਹਿਤ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ ਵੀ ਜਿਹੜੀ ਵੀ ਅਨਯੂਜ਼ਡ ਪਬਲਿਕ ਲੈਂਡ ਆ, ਉਸ ਨੂੰ ਜਿਹੜਾ ਇਸ ਚੀਜ਼ ਦੇ ਲਈ ਵਰਤਿਆ ਜਾਵੇ। SB 634 ਜਿਹੜਾ ਬਿੱਲ ਆ, ਇਸ ਨੂੰ ਲਿਆਂਦਾ ਆ, ਪ੍ਰਪੋਜ਼ ਕੀਤਾ ਹੈ ਸੈਨੇਟਰ ਜੋਸ਼ ਬੈਕਰ, ਸੈਨ ਮਟੇਓ ਤੋਂ ਜਿਹੜੇ ਡੈਮੋਕ੍ਰੇਟ ਆ। ਹੋਵੇਗਾ। ਸੋ ਇਹ ਜਿਹੜਾ ਸੈਨੇਟ ਬਿੱਲ 634 ਆ, ਇਸ ਦੇ ਨਾਲ ਕਹਿੰਦੇ ਵੀ ਨਾਨ ਪ੍ਰੋਫਿਟ ਹਾਊਸਿੰਗ ਡਿਗਨਿਟੀ ਮੂਵਸ ਵਾਲੇ ਜਿਹੜੇ ਡਿਵੈਲਪਰ ਆ, ਉਹਨਾਂ ਨੂੰ ਜਿਹੜੀ ਇਸ ਦੇ ਵਿੱਚ ਮਦਦ ਮਿਲ ਸਕਦੀ ਆ। ਡਿਗਨਿਟੀ ਮੂਵ ਨੇ ਅੱਜ ਇੱਕ ਪ੍ਰੈਸ ਰਿਲੀਜ਼ ਜਿਹੜੀ ਇਸ਼ੂ ਕਰਕੇ ਇਸ ਦੇ ਬਾਰੇ ਦੱਸਿਆ ਸੀਗਾ। ਸੋ ਇਹ ਪ੍ਰਪੋਜ਼ਡ ਬਿੱਲ ਦੇ ਨਾਲ ਜਿਹੜੇ ਰੀਲੋਕੇਟੇਬਲ ਹਾਊਸਿੰਗ ਯੂਨਿਟਸ ਆ ਹੋਮਲੈਸ ਲੋਕਾਂ ਦੇ ਲਈ, ਉਸ ਦੇ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਆ। ਅਨਯੂਜ਼ਡ ਪਬਲਿਕ ਲੈਂਡ ਨੂੰ ਉਸ ਚੀਜ਼ ਦੇ ਲਈ ਵਰਤਿਆ ਜਾਊਗਾ। ਕਹਿੰਦੇ ਵੀ ਥਾਊਜ਼ੈਂਡਸ ਆਫ ਪਾਰਸਲਸ ਐਕਸੈਸ ਲੈਂਡ ਦੇ ਵਿੱਚ ਇਸ ਟਾਈਮ ਪਏ ਆ, ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਹੈਗੀ। ਸੋ ਇਸ ਕਰਕੇ ਜਿਹੜਾ ਆ ਉਸ ਬਿੱਲ ਦੇ ਤਹਿਤ ਉਸ ਦੀ ਵਰਤੋਂ ਕਰਨੀ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਜੇ ਇਹ ਪਾਸ ਹੋ ਜਾਂਦਾ ਆ।
ਜੀ। ਅਗਲੀ ਖਬਰ ਵੱਲ ਚਲੀਏ। ਨਾਰਥ ਕੈਰੋਲਿਨਾ ਦੇ ਇੱਕ ਡੈਮੋਕ੍ਰੈਟਿਕ ਕਾਂਗਰਸ ਵੂਮਨ ਨੇ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲੀ ਭੁਚਾਲ ਲਿਆ ਦਿੱਤਾ ਹੈਗਾ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ। 20 ਪੁਆਇੰਟਸ ਦੇ ਫ਼ਰਕ ਨਾਲ ਜਿੱਤਣ ਵਾਲੀ ਡੈਮੋਕ੍ਰੇਟ ਕਾਂਗਰਸ ਵੂਮਨ ਨੇ ਅੱਜ ਆਪਣੀ ਪਾਰਟੀ ਸਵਿਚ ਕਰਕੇ ਰਿਪਬਲਿਕਨ ਪਾਰਟੀ ਡਿਕਲੇਅਰ ਕਰ ਦਿੱਤੀ ਹੈਗੀ ਆ। ਹਾਲਾਂਕਿ ਉਹ ਜਿੱਥੋਂ ਜਿੱਤੇ ਆ, ਉਹ ਟੋਟਲੀ ਬਲੂ ਏਰੀਆ ਆ, ਬਲੂ ਸਟੇਟ ਵਾਲਾ ਏਰੀਆ ਆ। ਡੈਮੋਕ੍ਰੇਟਸ ਦੀ ਉੱਥੇ ਮੈਜੋਰਿਟੀ ਹੈਗੀ ਆ। ਸੋ ਇਹਦੇ ਨਾਲ ਕਹਿੰਦੇ ਵੀ ਸੁਪਰ ਮੈਜੋਰਿਟੀ ਹੋਊਗੀ ਸਟੇਟ ਹਾਊਸ ਦੇ ਵਿੱਚ ਰਿਪਬਲਿਕਨਸ ਦੀ ਇੱਕ ਇਸ ਸੀਟ ਦੇ ਨਾਲ ਸਵਿਚ ਹੋਣ ਦੇ ਕਰਕੇ। ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਕਿਹਾ ਵੀ ਮੈਂ ਹੁਣ ਡੈਮੋਕ੍ਰੇਟ ਨਹੀਂ ਹੈਗੀ ਤੇ ਮੈਂ ਪਬਲਿਕ ਸਰਵੈਂਟ ਰਹੂੰਗੀ, ਜਿਹਦੇ ਵਾਸਤੇ ਮੈਨੂੰ ਚੁਣਿਆ ਗਿਆ ਸੀ। ਵੀ ਜੋ ਮੌਜੂਦਾ ਡੈਮੋਕ੍ਰੈਟਿਕ ਪਾਰਟੀ ਆ, ਉਹ ਜੋ ਮੇਰੇ ਪ੍ਰਿੰਸੀਪਲਸ ਆ ਉਹਨਾਂ ਨੂੰ ਨਹੀਂ ਰਿਪ੍ਰੈਜ਼ੈਂਟ ਕਰਦੀ ਤੇ ਨਾਰਥ ਕੈਰੋਲੀਨਾ ਦੇ ਵਿੱਚ ਜੋ ਰਿਪਬਲਿਕਨ ਪਾਰਟੀ ਦੇ ਜੋ ਪ੍ਰਿੰਸੀਪਲਸ ਆ, ਉਹਨਾਂ ਦੇ ਨਾਲ ਮੈਂ ਐਗਰੀ ਕਰਦੀ ਹਾਂ। ਉਸਨੇ ਰੈੱਡ ਡਰੈਸ ਪਾਈ ਹੋਈ ਸੀ ਤੇ ਨਵੇਂ ਜੋ ਆਪਣੇ ਰਿਪਬਲਿਕਨ ਕਲੀਗਸ ਆ, ਉਹਨਾਂ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਕੀਤੀ। ਸਿੰਗਲ ਮੌਮ, 2 ਉਹਨਾਂ ਦੇ ਬੱਚੇ ਆ, ਟੀਚਰ ਬਾਈ ਪ੍ਰੋਫੈਸ਼ਨ, ਸਮਾਲ ਬਿਜ਼ਨਸ ਓਨਰ ਤੇ ਸਟਰੋਂਗ ਫੇਥ ਆ। ਨੈਸ਼ਨਲ ਚੈਂਪੀਅਨਸ਼ਿਪ ਬਾਸਕਟਬਾਲ ਦੀ ਕੋਚ ਰਹੀ ਆ, ਪਬਲਿਕ ਸਰਵੈਂਟ ਰਹੀ ਆ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਅੱਜ ਤੋਂ ਰਿਪਬਲਿਕਨ ਹੋਊਂਗੀ ਤੇ ਰਿਪਬਲਿਕਨ ਪਾਰਟੀ ਦੇ ਜੋ ਪ੍ਰਿੰਸੀਪਲਸ ਹੈਗੇ ਆ, ਉਹਨਾਂ ਦੇ ਨਾਲ ਖੜੂੰਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਨਿਊਸਮ ਆ, ਉਹ ਫਲੋਰੀਡਾ ਦੇ ਵਿੱਚ ਪਹੁੰਚੇ ਆ। ਸੈਰਾਸੋਟਾ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤੀ, ਨਿਊ ਕਾਲਜ ਸਟੂਡੈਂਟਸ ਨੂੰ ਕਹਿੰਦੇ ਉੱਥੇ ਜਾ ਕੇ ਮਿਲੇ ਆ ਤੇ ਕਹਿੰਦੇ ਵੀ ਇਹ ਇੱਕ ਸਰਪ੍ਰਾਈਜ਼ ਵਿਜ਼ਿਟ ਸੀਗੀ। ਅਚਨਚੇਤੇ ਇਹਨਾਂ ਦਾ ਕਹਿੰਦੇ ਇੱਧਰ ਪਲਾਨ ਜਿਹੜਾ ਉਹ ਬਣਿਆ ਸੀਗਾ। ਤੇ ਉੱਥੇ ਬੋਲਦੇ ਹੋਏ ਨਿਊਸਮ ਹੋਣਾ ਨੇ ਕਿਹਾ ਵੀ ਤੁਸੀਂ ਇਕੱਲੇ ਨਹੀਂ ਹੋ, ਅਸੀਂ ਕੇਅਰ ਕਰਦੇ ਹਾਂ ਤੁਹਾਡੇ ਲਈ, ਜਿਹੜਾ ਅਸੀਂ ਕੇਅਰ ਕਰਦੇ ਹਾਂ ਤੇ ਤੁਸੀਂ ਮੈਟਰ ਜਿਹੜੇ ਉਹ ਕਰਦੇ ਹੈਗੇ ਆ। ਸੋ ਫਲੋਰੀਡਾ ਦੇ ਵਿੱਚ ਬੁੱਕਸ ਨੂੰ ਬੈਨ ਕਰਨ ਦਾ ਰੌਲਾ ਬੜੇ ਚਿਰ ਤੋਂ ਜਿਹੜਾ ਉਹ ਚੱਲ ਰਿਹਾ। ਹੁਣ ਰੀਸੈਂਟਲੀ ਇਹ ਜਿਹੜੀ ਇਵੈਂਟ ਉਹਨਾਂ ਨੇ ਨਾਰਥ ਸੈਰਾਸੋਟਾ ਪਬਲਿਕ ਲਾਇਬ੍ਰੇਰੀ ਦੇ ਵਿੱਚ ਰੱਖੀ ਸੀ, ਜਿੱਥੇ ਤਕਰੀਬਨ 2 ਦਰਜਨ ਦੇ ਵਿਦਿਆਰਥੀ ਤੇ ਫੈਕਲਟੀ ਮੈਂਬਰਸ ਤੇ ਕਮਿਊਨਿਟੀ ਦੇ ਮੈਂਬਰਸ ਉਹਨਾਂ ਨੂੰ ਐਡ ਕੀਤਾ ਗਿਆ ਸੀਗਾ। ਨਿਊਸਮ ਹੁਣ ਰਿਪਬਲਿਕਨ ਕੰਟਰੋਲਡ ਸਟੇਟਸ ਦੇ ਵਿੱਚ ਸਾਊਥ ਵਿੱਚ ਫੇਰੀਆਂ ਦੇ ਉੱਤੇ ਆ। ਸੋ ਇਹ ਕਿਤੇ ਨਾ ਕਿਤੇ ਆਪਣੇ ਇਰਾਦੇ ਵੀ ਕਹਿ ਸਕਦੇ ਆ ਵੀ ਇਹਨਾਂ ਫੇਰੀਆਂ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਮੈਂ ਵੀ ਸ਼ਾਇਦ ਡੈਮੋਕ੍ਰੇਟ ਪਾਰਟੀ ਵੱਲੋਂ ਕੰਟੈਂਡਰ ਜਿਹੜਾ ਆ ਉਹ ਹੋ ਸਕਦਾ ਆ। ਤੇ ਇਸ ਵਾਰ ਜਿਹੜੇ ਰੌਨ ਡਿਸੈਂਟਿਸ ਆ, ਉਹ ਵੀ ਰਿਪਬਲਿਕਨ ਪਾਰਟੀ ਦੇ ਵੱਲੋਂ ਮੋਹਰੇ ਆ ਸਕਦੇ ਆ। ਦੇਖਣਾ ਹੋਊਗਾ ਸਾਬਕਾ ਰਾਸ਼ਟਰਪਤੀ ਟਰੰਪ ਜਿਹੜੇ ਕਿ 34 ਫੈਲਨੀ ਕਾਊਂਟਸ ਨੂੰ ਜਿਹੜਾ ਆ ਇਸ ਟਾਈਮ ਫੇਸ ਕਰ ਰਹੇ ਆ, ਉਹ ਇਸ ਦੇ ਵਿੱਚੋਂ ਕਿੱਦਾਂ ਨਿਕਲਦੇ ਆ ਤੇ ਕੀ ਇਹਨਾਂ ਦਾ ਸਾਹਮਣਾ ਇਵੈਂਚੁਅਲੀ ਡਿਸੈਂਟਸ ਦੇ ਨਾਲ ਹੋਵੇਗਾ। ਤੇ ਉਸ ਤੋਂ ਬਾਅਦ ਦੇ ਵਿੱਚ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਜੋ ਬਾਈਡਨ ਜਗ੍ਹਾ ਦਿੰਦੇ ਆ ਕਿਸੇ ਨੂੰ ਜਾਂ ਫਿਰ ਉਹੀ ਲੜਦੇ ਆ ਤੇ ਜੇ ਨਹੀਂ ਆਉਂਦੇ ਤਾਂ ਕਾਫੀ ਜਾਣਿਆਂ ਨੇ ਜਿਹੜਾ ਹਰਜੋਤ ਸਿੰਘ ਜੀ ਦਾ ਜਿਹੜਾ ਉਸ ਦੇ ਵਿੱਚ ਲਾਉਣਗੇ ਡੈਮੋਕ੍ਰੇਟ ਪਾਰਟੀ ਵੱਲੋਂ। ਫ੍ਰਿਜ਼ਨੋ ਕਾਉਂਟੀ ਦੇ ਜੋ ਉੱਥੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ ਆਫਿਸ ਵਾਲੇ ਆ, ਉਹ ਕਹਿੰਦੇ ਆ ਵੀ ਇੰਨੀ ਜ਼ਿਆਦਾ ਜਿਹੜੀ ਸਨੋ ਪਈ ਆ ਅਪ ਇਨ ਦਾ ਹਿਲਸ, ਹੁਣ ਮੌਸਮ ਜਿੰਨੀ ਤੇਜ਼ੀ ਨਾਲ ਚੇਂਜ ਹੋ ਰਿਹਾ, ਗਰਮੀ ਵੱਧ ਰਹੀ ਹੈਗੀ ਆ, ਉਹਦੇ ਕਰਕੇ ਇੱਕ ਵਾਰੀ ਜੋ ਫ੍ਰਿਜ਼ਨੋ ਕਾਉਂਟੀ ਦਾ ਏਰੀਆ ਆ, ਖਾਸ ਕਰਕੇ ਟੁਲੈਰੀ ਕਾਉਂਟੀ ਵਾਲਾ ਵੀ, ਉੱਥੇ ਫਲੱਡਿੰਗ ਹੋਊਗੀ। ਸਨੋ ਮੈਲਟ ਬਹੁਤ ਤੇਜ਼ੀ ਨਾਲ ਹੋਊਗੀ ਤੇ ਹੋਰ ਜੋ ਫਲੱਡ ਆ ਉਹ ਆਉਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈਗੀ ਆ। ਫ੍ਰਿਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਨੇ ਕਿਹਾ ਆ ਵੀ ਬਿਗੇਸਟ ਵਾਟਰ ਈਅਰ ਹੋਊਗਾ ਇਹ ਮਾਡਰਨ ਹਿਸਟਰੀ ਦੇ ਵਿੱਚ। ਸਾਊਥ ਸਿਆਰਾ ਦੇ ਵਿੱਚ 300% ਨਾਰਮਲ ਤੋਂ ਵੱਧ ਜੋ ਸਨੋ ਪਈ ਹੈਗੀ ਆ। ਸੋ ਯੂਜ਼ਲੀ ਨਾਰਥ ਸਿਆਰਾ ਦੇ ਵਿੱਚ 192% ਯੂਜ਼ਲ ਅਪ੍ਰੈਲ ਦੇ ਵਿੱਚ ਐਵਰੇਜ ਹੁੰਦਾ ਆ, ਪਰ ਇਸ ਵਾਰੀ 300% ਦੇ ਕਰੀਬ ਜੋ ਆ ਵੱਧ ਸਨੋ ਇਸ ਏਰੀਏ ਦੇ ਵਿੱਚ ਪਈ ਹੈਗੀ ਆ। ਇਸੇ ਤਰ੍ਹਾਂ ਜੇ ਸੈਕਰਾਮੈਂਟੋ ਦੀ ਗੱਲ ਕਰਦੇ ਜਾਈਏ, ਸਿਟੀ ਆਫ ਵੈਸਟ ਸੈਕਰਾਮੈਂਟੋ ਨੇ ਸਟੇਜ 2 ਵਾਟਰ ਸ਼ਾਰਟੇਜ ਦੀ ਜੋ ਐਮਰਜੈਂਸੀ ਡੈਕਲੇਰੇਸ਼ਨ ਆ, ਉਸ ਨੂੰ ਡ੍ਰੌਪ ਕਰ ਦਿੱਤਾ ਹੈਗਾ। ਤੇ ਡਿਸੀਜ਼ਨ ਇਹ ਉਸ ਟਾਈਮ ਤੇ ਆਇਆ ਜਦੋਂ ਗਵਰਨਰ ਗੈਬਨ ਨਿਊਸਮ ਨੇ ਸਟੇਟ ਵਾਈਡ 15% ਵਾਟਰ ਸੇਵਿੰਗ ਮੈਂਡੇਟ ਨੂੰ ਲਿਫਟ ਕਰ ਦਿੱਤਾ ਹੈਗਾ, ਕਿਉਂਕਿ ਪਹਿਲਾਂ ਬਹੁਤ ਸਾਰੀਆਂ ਕੰਡੀਸ਼ਨਸ ਲਾਈਆਂ ਜਾ ਰਹੀਆਂ ਸੀਆਂ, ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਇਹ ਸਾਲ ਬਹੁਤ ਸੋਕੇ ਵਾਲਾ ਸਾਲ ਹੋਊਗਾ। ਪਰ ਹੁਣ ਮੀਂਹ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਪੂਰੇ ਦੇ ਪੂਰੇ ਮੀਂਹ ਦੇ ਨਾਲ ਸਾਰੇ ਹੀ ਰਿਜ਼ਰਵਾਇਰਸ ਆ ਉਹ ਓਵਰਫਲੋ ਕਰ ਰਹੇ ਹੈਗੇ ਆ। ਜੀ, ਬਿਲਕੁਲ।
ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ। ਅਰਵਾਈਨ ਦੀ ਇੱਕ ਜਿਹੜੀ ਡਾਕਟਰ ਆ, ਉਸ ਨੂੰ ਆਪਣੇ ਘਰ ਵਾਲੇ ਨੂੰ ਜ਼ਹਿਰ ਦੇਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਆ। ਚਾਹ ਪਿਲਾਉਣ ਦੇ ਬਹਾਨੇ ਕਹਿੰਦੇ ਆ ਵੀ ਐਮਿਲੀ ਯੂ 45 ਸਾਲਾਂ ਦੀ ਡਾਕਟਰ ਜਿਹੜੀ ਅਰਵਾਈਨ ਦੀ ਰਹਿਣ ਵਾਲੀ ਸੀਗੀ, ਉਸ ਨੇ ਡਰੇਨ ਕਲੀਨਰ ਉਸਦੀ ਚਾਹ ਦੇ ਵਿੱਚ ਮਿਕਸ ਕਰਕੇ ਉਸ ਨੂੰ ਪਿਆਇਆ। ਜਦ ਉਸਦੇ ਘਰ ਵਾਲੇ ਨੂੰ ਪਤਾ ਲੱਗਾ ਵੀ ਇਸ ਚਾਹ ਦਾ ਸਵਾਦ ਕੋਈ ਵੱਖਰਾ ਜਿਹਾ ਲੱਗ ਰਿਹਾ ਆ, ਤਾਂ ਉਹਨੇ ਕਿਚਨ ਦੇ ਵਿੱਚ ਕੈਮਰੇ ਜਿਹੜੇ ਉਹ ਫਿੱਟ ਕੀਤੇ। ਸੋ ਇਹਦਾ ਮਤਲਬ ਇਹਨੂੰ ਪਹਿਲਾਂ ਹੀ ਪਤਾ ਸੀ ਵੀ ਆਪਸ ਦੇ ਵਿੱਚ ਕੋਈ ਨਾ ਕੋਈ ਅਣਬਣ ਜਿਹੜੀ ਆ ਉਹ ਚੱਲ ਰਹੀ ਹੋਣੀ ਆ। ਤੇ ਬਾਅਦ 'ਚ ਕੈਮਰਿਆਂ ਦੇ ਵਿੱਚ 3 ਵਾਰੀ ਇਸ ਡਾਕਟਰ ਨੂੰ ਕੈਦ ਹੋਈ ਆ, ਜਿਹੜੀ ਵੀ ਡਰੇਨ ਕਲੀਨਰ ਨੂੰ ਚਾਹ ਦੇ ਵਿੱਚ ਪਾ ਕੇ ਦੇ ਰਹੀ ਸੀ। ਉਹਨੇ ਉਹਦੇ ਚਾਹ ਦੇ ਸੈਂਪਲ ਕਲੈਕਟ ਕਰਕੇ ਅਥਾਰਟੀਜ਼ ਨੂੰ ਦਿੱਤੇ, ਜਿਹੜੇ ਕਿ ਬਾਅਦ 'ਚ ਕਨਫਰਮ ਕੀਤੇ ਗਏ ਵੀ ਇਹ ਜਿਹੜਾ ਬੋਟਲ ਹੈਗਾ ਡਰੇਨ ਕਲੀਨਰ ਦਾ, ਉਹੀ ਸਬਸਟੈਂਸ ਇਸ ਦੇ ਵਿੱਚ ਪਾਇਆ ਗਿਆ ਸੀਗਾ। ਸੋ ਇਹਦੇ ਕਰਕੇ ਕਹਿੰਦੇ ਆ ਵੀ ਉਸ ਡਾਕਟਰ ਦੇ ਘਰ ਵਾਲੇ ਨੂੰ ਸਟਮਕ ਅਲਸਰ ਜਿਹੜੇ ਆ ਉਹ ਹੋ ਗਏ ਆ। ਹੁਣ ਇਸ ਨੂੰ ਫਾਈਨਲੀ ਕਹਿੰਦੇ ਵੀ ਗ੍ਰੈਂਡ ਜਿਊਰੀ ਦੇ ਦੁਆਰਾ 3 ਫੈਲਨੀ ਕਾਊਂਟਸ ਦੇ ਵਿੱਚ ਪੋਇਜ਼ਨਿੰਗ, 1 ਕਾਊਂਟ ਆਫ ਡੋਮੈਸਟਿਕ ਬੈਟਰੀ ਵਿਦ ਇੰਜਰੀ ਦੇ ਤਹਿਤ ਚਾਰਜ ਕੀਤਾ ਗਿਆ ਆ। ਔਰੇਂਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਸਟੇਟਮੈਂਟ ਦੇ ਜ਼ਰੀਏ ਇਹ ਦੱਸਿਆ। 18 ਅਪ੍ਰੈਲ ਨੂੰ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। ਜੀ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਵਾਰਨਿੰਗ ਦਿੱਤੀ ਹੈਗੀ ਆ ਬਜ਼ੁਰਗਾਂ ਨੂੰ, ਖਾਸ ਕਰਕੇ ਕਹਿੰਦੇ ਗ੍ਰੈਂਡ ਪੇਰੈਂਟ ਸਕੈਮ ਇੱਕ ਨਵਾਂ ਚੱਲ ਰਿਹਾ। ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਬਹੁਤ ਵਾਰੀ ਇਹ ਸਕੈਮ ਦੀ ਗੱਲਬਾਤ ਕਰ ਚੁੱਕੇ ਹਾਂ ਵੀ ਜੀ। ਲੋਕ ਤੁਹਾਡੇ ਘਰਾਂ ਦੇ ਵਿੱਚ ਕਾਲ ਕਰਦੇ ਆ ਵੀ ਮੈਂ ਜੀ ਤੁਹਾਡਾ ਭਤੀਜਾ ਬੋਲਦਾ ਆ, ਮੈਂ ਤੁਹਾਡਾ ਕਜ਼ਨ ਬੋਲਦਾ ਆ, ਜਾਂ ਮੈਂ ਤੁਹਾਡਾ ਪੋਤਾ ਬੋਲਦਾ ਆ, ਤੇ ਉਹ ਤੋਂ ਬਾਅਦ ਫਿਰ ਉਹ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਵੀ ਮੈਂ ਇੱਥੇ ਸਟਕ ਹੋਇਆ ਆ, ਜੇ ਉਹ ਸੋ ਮੈਨੂੰ ਜਿਹੜੇ ਆ ਪੈਸੇ ਭੇਜੋ। ਸੋ ਸ਼ੈਰਿਫ ਆਫੀਸ਼ੀਅਲਸ ਨੇ ਰੈਜ਼ੀਡੈਂਟਸ ਨੂੰ ਜੋ ਵਾਰਨਿੰਗ ਦਿੱਤੀ ਆ ਵੀ ਜਦੋਂ ਤੁਹਾਨੂੰ ਕੋਈ ਇੱਦਾਂ ਦੀ ਕਾਲ ਆਉਂਦੀ ਹੈਗੀ ਆ, ਪਲੀਜ਼ ਮੇਕ ਸ਼ੋਰ ਕਰਿਆ ਕਰੋ ਆਪਣੇ ਉਸ ਜੋ ਵੀ ਉਹ ਬਣ ਕੇ ਕਾਲ ਕਰ ਰਿਹਾ ਉਹਨਾਂ ਦੇ ਘਰ ਵੀ ਹਾਂ ਵੀ ਸੱਚਮੁੱਚ ਹੀ ਤੁਹਾਡੀ ਕੋਈ ਸਹੀ ਕਾਲ ਆ ਜਾਂ ਗਲਤ ਕਾਲ ਆ। ਪਰ ਇਹਦੇ ਨਾਲ ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਕਾਫੀ ਬਜ਼ੁਰਗ ਇਸ ਲੁੱਟ ਦੀ ਮਾਰ ਥੱਲੇ ਆ ਚੁੱਕੇ ਆ। ਜਾਂ ਮਿਲੀਅਨਸ ਆਫ ਡਾਲਰ ਲੂਜ਼ ਜਿਹੜੇ ਉਹ ਕਰ ਰਹੇ ਨੇ। ਤੇ ਭਾਈ ਬਚਾ ਰੱਖੋ, ਆਪਾਂ ਬਾਰ-ਬਾਰ ਸਕੈਮ ਕਾਲਸ ਤੋਂ ਪ੍ਰਤੀ ਜਿਹੜੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਆਗਾਹ ਕਰਦੇ ਰਹਿੰਦੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮਾਈਕ ਪੈਂਸ ਜਿਨ੍ਹਾਂ ਨੂੰ 6 ਜਨਵਰੀ ਦੀ ਪ੍ਰੋਬ ਜਿਹੜੀ ਚੱਲ ਰਹੀ ਆ, ਉਸ ਮਾਮਲੇ ਵਿੱਚ ਇੱਕ ਸਪੈਸ਼ਲ ਕੌਂਸਲ ਨੇ ਸੱਦਿਆ ਸੀਗਾ, ਸਬੀਨਾ ਜਿਹੜਾ ਉਹ ਕੀਤਾ ਸੀਗਾ ਵੀ ਸਾਨੂੰ ਸਵਾਲਾਂ ਦੇ ਜਵਾਬ ਦੇਣ ਆਓ। ਕਹਿੰਦੇ ਵੀ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਇਸ ਰੂਲਿੰਗ ਦੇ ਉਲਟ ਅਪੀਲ ਨਹੀਂ ਕਰਨਗੇ, ਜਿਸ ਰੂਲਿੰਗ ਦੇ ਨਾਲ ਇਹਨਾਂ ਨੂੰ ਜ਼ਰੂਰੀ ਕੀਤਾ ਗਿਆ ਸੀਗਾ ਵੀ ਉਹ ਗ੍ਰੈਂਡ ਜਿਊਰੀ ਦੇ ਮੋਹਰੇ ਜਿਹੜਾ ਉਹ ਟੈਸਟੀਫਾਈ ਕਰਨ। 6 ਜਨਵਰੀ ਦੇ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਉਦੋਂ ਇਵੈਂਟਸ ਵਾਪਰੀਆਂ ਆ, ਉਹਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਫੈਡਰਲ ਜੱਜ ਨੇ ਪਿਛਲੇ ਹਫ਼ਤੇ ਹੀ ਮਾਈਕ ਪੈਂਸ ਹੁਣਾਂ ਨੂੰ ਜਿਹੜੀ ਟੈਸਟੀਮੋਨੀ ਪ੍ਰੋਵਾਈਡ ਕਰਨ ਦੇ ਲਈ ਆਖਿਆ ਸੀ। 2020 ਇਲੈਕਸ਼ਨ ਨਤੀਜਿਆਂ ਨੂੰ ਟਰੰਪ ਹੁਣਾਂ ਨੇ ਜਿਹੜਾ ਉਲਟਾਉਣ ਦੀ ਜਿਹੜੀ ਕਹਿੰਦੇ ਆ ਕੋਸ਼ਿਸ਼ ਕੀਤੀ ਸੀਗੀ। ਸੋ ਪੈਂਸ ਹੁਣਾਂ ਦੀ ਟੀਮ ਨੇ ਪਹਿਲਾਂ ਇਹ ਆਰਗੂਮੈਂਟ ਦਿੱਤਾ ਸੀਗਾ ਵੀ ਕਨਸਟੀਟਿਊਸ਼ਨ ਜਿਹੜੀ ਸਪੀਚ ਤੇ ਡਿਬੇਟ ਕਲੌਜ਼ ਦੇ ਤਹਿਤ ਉਹ ਪ੍ਰੋਟੈਕਟਡ ਨੇ, ਤੇ ਜਿਹੜਾ ਪ੍ਰੈਜ਼ੀਡੈਂਟ ਦੇ ਜਿਹੜੇ ਸੈਨੇਟ ਦੇ ਪ੍ਰੈਜ਼ੀਡੈਂਟ ਦੇ ਰੋਲ ਦੇ ਵਿੱਚ ਜਿਹੜੀਆਂ ਇਵੈਂਟਸ ਵਾਪਰੀਆਂ, ਸ਼ਾਇਦ ਉਸ ਦਾ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਸੀਗੀ। ਪਰ ਅੱਜ ਜਿਹੜੀ ਮਾਈਕ ਪੈਂਸ ਹੁਣਾਂ ਦੀ ਜਿਹੜੀ ਟੀਮ ਆ, ਉਹਨਾਂ ਨੇ ਜਿਹੜਾ ਕਨਫਰਮ ਕੀਤਾ ਆ ਵੀ ਉਹ ਇਸ 'ਤੇ ਉਲਟ ਅਪੀਲ ਨਹੀਂ ਕਰਨਗੇ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਮਾਈਕ ਪੈਂਸ ਹੁਣਾਂ ਨੂੰ ਜਿਹੜੇ ਸਪੈਸ਼ਲ ਕੌਂਸਲ ਜੈਕ ਸਮਿਥ ਆ, ਜੋ ਇਨਵੈਸਟੀਗੇਟ ਕਰ ਰਹੇ ਇਸ ਪੂਰੇ ਮਾਮਲੇ ਨੂੰ, ਉਹਨਾਂ ਨੇ ਸਬੀਨਾ ਕੀਤਾ ਸੀ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਆ ਵੀ ਇਹ ਇਸ ਟੈਸਟੀਮੋਨੀ ਦੇਣ ਦੇ ਲਈ ਉੱਥੇ ਜਾ ਸਕਦੇ ਨੇ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਕੰਪਨੀ ਨੇ ਆਪਣੀ ਜੋ ਵੈਬਸਾਈਟ ਦੇ ਉੱਤੇ ਐਡ ਪਾ ਦਿੱਤੀ ਪਈ, ਜੋ ਵੀ ਜੋਬ ਫਾਈਂਡ ਕਰ ਰਿਹਾ ਆ, ਸਾਡੇ ਕੋਲ ਜੋਬ ਅਵੇਲੇਬਲ ਆ ਟੈਕਸਸ ਦੇ ਵਿੱਚ ਐਜ਼ ਏ ਬਿਜ਼ਨਸ ਐਨਾਲਿਸਟ, ਸੇਲਸਫੋਰਸ ਤੇ ਇੰਸ਼ੋਰੈਂਸ ਕਲੇਮਸ ਦੇ ਵਾਸਤੇ। ਉਹਦੀ ਸੈਲਰੀ $75 ਪਰ ਆਵਰ ਹੋਊਗੀ। ਪਰ ਨਾਲ ਹੀ ਉਹਨਾਂ ਨੇ ਨੋਟ ਪਾ ਤਾ ਵੀ ਯੂਐਸ ਬੋਰਨ ਸਿਟੀਜ਼ਨ ਹੋਣਾ ਚਾਹੀਦਾ, ਵਾਈਟ ਹੋਣਾ ਚਾਹੀਦਾ, ਤੇ 60 ਮੀਲ ਦੇ ਵਿੱਚ ਡੈਲਸ ਟੈਕਸਸ ਏਰੀਆ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ ਹੈਗਾ। ਸੋ ਉਹ ਤੋਂ ਬਾਅਦ ਰੈਡੀਟਰਸ ਜੋ ਹੈਗੇ ਆ, ਉਹਨਾਂ ਨੇ ਕਾਲ ਆਊਟ ਕੀਤਾ ਇਹ ਵਰਜੀਨੀਆ ਬੇਸਡ ਟੈਕ ਫਰਮ ਨੂੰ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਇਲੀਗਲ ਤੇ ਨੋ ਸੀਟਿੰਗ ਐਡ ਹੈਗੀ ਆ। ਇਸ ਨੂੰ ਜਿਹੜਾ ਆ
ਟੋਟਲੀ ਰੋਂਗ ਹੈਗਾ। ਉਸ ਤੋਂ ਬਾਅਦ ਕੰਪਨੀ ਨੇ ਇਸ ਐਡ ਨੂੰ ਰਿਮੂਵ ਤਾਂ ਜ਼ਰੂਰ ਕਰਤਾ, ਪਰ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਸਾਬਕਾ ਕੋਈ ਇੰਪਲਾਈ ਸੀ, ਉਸ ਨੇ ਇੱਦਾਂ ਦੀ ਜਿਹੜੀ ਆ ਸ਼ਰਾਰਤ ਕੀਤੀ ਹੈਗੀ ਆ ਇਸ ਜੋਬ ਦੀਆਂ ਜੋ ਰਿਕੁਆਇਰਮੈਂਟਸ ਆ ਉਹ ਲਿਖਣ ਦੇ ਲਈ। ਪਰ ਰੌਲਾ ਜਿਹੜਾ ਆ ਇਹਦੇ ਨਾਲ ਕਾਫੀ ਪਿਆ ਹੈਗਾ। ਪਰ ਹੁਣ ਹੈ ਤਾਂ ਹੱਦ ਵਾਲੀ ਗੱਲ ਆ ਵੀ ਜਦੋਂ ਤੁਸੀਂ ਸ਼ਰੇਆਮ ਹੀ ਲਿਖ ਦਿਓ ਵੀ ਜੀ ਯੂਐਸ ਬੋਰਨ ਗੋਰੇ ਮੂਲ ਦਾ ਸਿਟੀਜ਼ਨ ਹੀ ਜਿਹੜਾ ਆ ਇਸ ਜੋਬ ਦੇ ਲਈ ਅਪਲਾਈ ਕਰ ਸਕਦਾ ਹੈ। ਸਿਟੀਜ਼ਨ ਦੀ ਰਿਕੁਆਇਰਮੈਂਟ ਕਈ ਜੌਬਸ ਦੇ ਵਿੱਚ ਹੁੰਦੀ ਆ, ਉਹ ਦੈਟਸ ਓਕੇ, ਪਰ ਜਿਹੜਾ ਹੁਣ ਨਸਲ ਵਾਲਾ ਜਿਹੜਾ ਰੌਲਾ ਆ, ਉਹਦੇ ਵਿੱਚ ਜ਼ਰੂਰ ਡੈਫੀਨੇਟਲੀ ਕੁਛ ਨਾ ਕੁਛ ਲੋਕਾਂ ਨੂੰ ਲੱਗਾ ਵੀ ਭਾਈ ਇਹ ਪੂਰਨ ਤੌਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਜਾਪਦੀ ਆ। ਕੰਪਨੀਆਂ ਦੀ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਵੈਸਟਰਨ ਡਿਜੀਟਲ ਕੰਪਨੀ ਇਸ ਟਾਈਮ ਬਹੁਤ ਵੱਡੀ ਇੱਕ ਸਮੱਸਿਆ ਦੇ ਵਿੱਚੋਂ ਲੰਘ ਰਹੀ ਆ। ਕਹਿੰਦੇ ਵੀ ਕਾਫੀ ਵੱਡੀ ਜਿਹੜੀ ਉਹਨਾਂ ਦੀ ਨੈਟਵਰਕ ਸਿਕਿਉਰਿਟੀ ਇਨਸੀਡੈਂਟ ਹੋਇਆ ਆ। ਜਿਹੜੇ ਕੱਲ੍ਹ ਪਰਸੋਂ ਦਾ ਇਹਨਾਂ ਦੇ ਇਹ ਮਸਲਾ ਬਣਿਆ ਪਿਆ ਆ। ਰਾਈਟ ਨਾਓ ਉਸ ਕੰਪਨੀ ਦੇ ਵਿੱਚ ਸਾਰਾ ਕੰਮ-ਕਾਜ ਟੋਟਲੀ ਠੱਪ ਪਿਆ ਹੋਇਆ ਆ। ਜਿਹੜੇ ਕਾਮੇ ਆ ਉਹਨਾਂ ਨੂੰ ਹਾਲ ਦੀ ਘੜੀ ਜਿਹੜੇ ਘਰੇ ਰਹਿਣ ਦੇ ਲਈ ਆਖਿਆ ਗਿਆ ਆ। ਇਹ ਡਾਟਾ ਸਟੋਰੇਜ ਡਿਵਾਈਸਿਸ ਬਣਾਉਣ ਵਾਲੀ, ਹਾਰਡ ਡਿਸਕ ਬਣਾਉਣ ਵਾਲੀ ਜਿਹੜੀ ਵੈਸਟਰਨ ਡਿਜੀਟਲ ਬੇ ਏਰੀਆ ਦੀ ਕੰਪਨੀ ਆ, ਉਹ ਕਹਿੰਦੇ ਵੀ ਇਹਨਾਂ ਦੀ ਜਿਹੜੀ ਹੁਣ ਨੈਟਵਰਕ ਸਿਕਿਉਰਿਟੀ ਇਨਸੀਡੈਂਟ ਜੋ ਵਾਪਰਿਆ ਆ, ਉਸ ਦੇ ਚੱਲਦਿਆਂ ਉਹਨਾਂ ਨੇ ਜਿਹੜਾ ਕੰਮਕਾਜ ਆ ਉਸ ਨੂੰ ਠੱਪ ਕੀਤਾ ਹੈ। ਉਹ ਕੰਪਨੀ ਕਹਿੰਦੀ ਆ ਵੀ ਅਸੀਂ ਜਿਹੜੀ ਲਾਅ ਇਨਫੋਰਸਮੈਂਟ ਅਥਾਰਟੀਜ਼ ਆ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ। ਇੱਥੋਂ ਤੱਕ ਕਿ ਜਿਹੜੀ ਬਾਹਰਲੀ ਸਿਕਿਉਰਿਟੀ ਤੇ ਜਿਹੜੇ ਫੋਰੈਂਸਿਕ ਐਕਸਪਰਟਸ ਆ ਉਹ ਵੀ ਇਸ ਦੇ ਵਿੱਚ ਜੁਟੇ ਹੋਏ ਆ। ਸੋ ਮਸਲਾ ਕਹਿੰਦੇ ਵੀ ਕਾਫੀ ਜ਼ਿਆਦਾ ਗੰਭੀਰ ਇਸ ਟਾਈਮ ਬਣਿਆ ਪਿਆ ਆ। ਅਨਆਥੋਰਾਈਜ਼ਡ ਪਾਰਟੀ ਜਿਹੜੀ ਆ ਬੇਸਿਕਲੀ ਜਿਨ੍ਹਾਂ ਨੇ ਹੈਕ ਕੀਤਾ ਆ, ਉਹ ਵੈਸਟਰਨ ਡਿਜੀਟਲ ਦੇ ਵਿਸ਼ੇਸ਼ ਡਾਟਾ ਜਿਹੜਾ ਸਰਟਨ ਡਾਟਾ ਜਿਹੜੇ ਉਹਦੇ ਸਿਸਟਮ ਦੇ ਉੱਤੇ ਆ ਉਹ ਹਾਸਲ ਕਰਨ 'ਚ ਕਾਮਯਾਬ ਹੋਏ ਆ। ਕਹਿੰਦੇ ਵੀ ਉਹਨਾਂ ਨੇ ਓਬਟੇਨ ਕਰ ਲਿਆ ਆ ਸਰਟਨ ਡਾਟਾ ਫਰੋਮ ਇਟਸ ਸਿਸਟਮ। ਕਿੰਨਾ ਵੱਡਾ ਡਾਟਾ ਬ੍ਰੀਚ ਹੋਇਆ ਆ, ਕਿੰਨਾ ਇਹ ਸਿਕਿਉਰਿਟੀ ਲੈਪਸ ਇਨਸੀਡੈਂਟ ਜਿਹੜਾ ਇਹ ਹੋਇਆ ਆ, ਇਹ ਹਾਲ ਦੀ ਘੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਪਰ ਇਸ ਦੇ ਚੱਲਦਿਆਂ ਇਹਨਾਂ ਦੇ ਸਟਾਕ ਲਗਾਤਾਰ ਜਿਹੜੇ ਆ ਉਹ ਲੁੜਕ ਰਹੇ ਆ। 19 ਬਿਲੀਅਨ ਡਾਲਰ ਵਾਲੀ ਕੰਪਨੀ ਕਹਿੰਦੇ ਆ ਹੁਣ ਹੌਲੀ-ਹੌਲੀ ਆਪਣੀ ਵੈਲਿਊ ਜਿਹੜੇ ਇਨਵੈਸਟਰਸ ਇਸ 'ਚੋਂ ਡਾਲਰ ਕਢਾ ਰਹੇ ਆ ਉਹਦੇ ਕਰਕੇ ਲੂਜ਼ ਕਰਨਾ ਇਹਨੇ ਸ਼ੁਰੂ ਕਰ ਦਿੱਤਾ ਹੈ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਬੈਂਕ ਦੀ ਇੰਪਲਾਈ, ਸਾਬਕਾ ਇੰਪਲਾਈ ਜੋ ਸੀ, ਉਹ ਲੋਕਾਂ ਦੇ ਹੀ ਬੈਂਕ ਦੇ ਕਸਟਮਰਸ ਦੇ ਅਕਾਊਂਟ ਦੇ ਵਿੱਚੋਂ ਪੈਸੇ ਚੋਰੀ ਕਰਕੇ ਆਪਣੀਆਂ ਹੀ ਕਾਰਾਂ ਦੀਆਂ, ਕ੍ਰੈਡਿਟ ਕਾਰਡਾਂ ਦੀਆਂ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਕ੍ਰੈਡਿਟ ਕਾਰਡਾਂ ਦੀਆਂ ਪੇਮੈਂਟਾਂ ਦਿੰਦੀ ਰਹੀ। 70,000 ਤੋਂ ਵੱਧ ਡਾਲਰ ਇਸ ਨੇ ਜੋ ਮਲਟੀਪਲ ਕਸਟਮਰਸ ਹੈਗੇ ਆ ਫ੍ਰਿਜ਼ਨੋ ਦੀ ਬੇਸਡ ਇੱਕ ਬੈਂਕ ਦੇ ਵਿੱਚੋਂ ਕਢਾ ਕੇ ਵੱਖ-ਵੱਖ ਜਗ੍ਹਾ ਵਰਤੇ। ਲਡੀਰਾ ਹਰਨਾਂਡਿਸ 23 ਸਾਲਾਂ ਦੀ ਆ। ਉਸਨੇ ਗਿਲਟੀ ਪਲੀਆ ਫਾਈਲ ਜਿਹੜਾ ਐਕਸੈਪਟ ਕਰ ਲਿਆ ਵੀ ਮੈਂ 70,000 ਤੋਂ ਵੱਧ ਡਾਲਰ ਜਿਹੜੇ ਆ ਉਹ ਲੋਕਾਂ ਦੇ ਚੋਰੀ ਕੀਤੇ ਹੈਗੇ। ਇੱਕ ਟਾਈਮ ਤਾਂ ਉਸਨੇ ਇਕੱਠੇ 45,000 ਡਾਲਰ ਦੋ ਕਸਟਮਰ ਦੇ ਅਕਾਊਂਟ 'ਚੋਂ ਆਪਣੇ ਹੀ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਇਹ ਉਸ ਤੋਂ ਬਾਅਦ ਇੱਕਦਮ ਆਪਣੀ ਜਿਹੜੀ ਜੌਬ ਆ ਉਹ ਕੁਇਟ ਕਰ ਦਿੱਤੀ ਤੇ ਮੁੜ ਕੇ ਫਿਰ ਏਟੀਐਮ ਕਾਰਡ ਦੇ ਸਾਹਮਣੇ ਜਿਹੜਾ ਏਟੀਐਮ ਕਾਰਡ ਲੈ ਕੇ ਤੇ ਏਟੀਐਮ ਜਿਹੜਾ ਹੁੰਦਾ ਹੈਗਾ ਆ ਉਹਦੇ ਸਾਹਮਣੇ ਜਾ ਕੇ ਪੈਸੇ ਕਢਾਉਣ ਲੱਗੀ ਹੋਈ ਸੀ, ਜਿਸ ਟਾਈਮ ਦੇ ਉੱਤੇ ਪੁਲਿਸ ਨੇ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਉਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਹੈਗਾ। ਤੇ ਜੇ ਉਹਦੇ ਤੇ ਪ੍ਰੂਫ ਸਾਰੇ ਸਹੀ ਹੋ ਜਾਂਦੇ ਆ ਤੇ ਯੂਐਸ ਡਿਸਟ੍ਰਿਕਟ ਜੱਜ ਐਨਾ ਡੇ ਅਲਵਾ ਸਤੰਬਰ 5 2023 ਨੂੰ ਇਹਨੂੰ ਜਿਹੜੀ ਆ ਸਜ਼ਾ ਸੁਣਾਉਣਗੇ। 10 ਸਾਲਾਂ ਦੀ ਸਜ਼ਾ ਹੋ ਸਕਦੀ ਆ ਤੇ 2.5 ਲੱਖ ਡਾਲਰ ਤੱਕ ਦਾ ਜਿਹੜਾ ਫਾਈਨ ਆ ਉਹ ਇਸ ਬੀਬੀ ਨੂੰ ਹੋ ਸਕਦਾ ਹੈਗਾ। ਜੀ ਬਿਲਕੁਲ। ਫ੍ਰੈਜ਼ਨੋ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਬੰਦਾ ਤਕਰੀਬਨ 15,000 ਡਾਲਰ ਲੂਜ਼ ਕਰ ਗਿਆ ਜਦ ਉਸ ਨੂੰ ਚੋਰੀ ਹੋਈ ਕਾਰ ਇੱਕ ਐਗਰੀਗੇਟਿਡ ਬਿਜ਼ਨਸ ਆ ਉਸ ਨੇ ਹੀ ਜਿਹੜੀ ਉਹ ਵੇਚ ਦਿੱਤੀ। ਉਸਦੇ ਓਰੀਜਨਲ ਓਨਰ ਨੇ ਕਿਹਾ ਵੀ ਹੰਟਿੰਗਟਨ ਬੀਚ ਤੋਂ ਉਸ ਦੀ ਇਹ ਗੱਡੀ ਚੋਰੀ ਹੋਈ ਸੀ, ਪਰ ਗੱਡੀਆਂ ਵੇਚਣ ਵਾਲੇ ਨੇ ਇਸ ਬੰਦੇ ਨੂੰ 15,000 ਡਾਲਰ ਦਾ ਚੂਨਾ ਜਿਹੜਾ ਉਹ ਲਾ ਦਿੱਤਾ। ਪਰ ਕਾਉਂਟੀ ਸ਼ੈਰਿਫ ਫ੍ਰੈਜ਼ਨੋ ਕਾਉਂਟੀ ਸ਼ੈਰਿਫ ਡੈਪਟੀਜ਼ ਨੇ ਜਿਸ ਨੇ ਗੱਡੀ ਵੇਚੀ ਆ, ਸਕੈਮ ਕੀਤਾ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ। 56 ਸਾਲਾ ਕ੍ਰਿਸਟੋਫਰ ਐਸ਼ਰ ਨੂੰ ਅੱਜ ਜਿਹੜੀ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਆ, ਪਰ ਉਹਨੇ ਬੇਲ ਜਿਹੜੀ ਆ ਉਹ ਪੋਸਟ ਕਰਕੇ ਇਸ ਟਾਈਮ ਬਾਹਰ ਹੈਗਾ ਆ। ਡੀਐਮਵੀ ਕਹਿੰਦੇ ਵੀ ਡੀਐਮਵੀ ਜਿਹੜੇ ਡਿਪਟੀਜ਼ ਆ ਉਹ ਡੀਐਮਵੀ ਦੇ ਵਿੱਚ ਵੇਟ ਕਰ ਰਹੇ ਸੀਗੇ ਤੇ ਉਹਨਾਂ ਨੇ ਉਹ ਡੀਐਮਵੀ ਦੇ ਲਈ ਵੇਟ ਕਰ ਰਹੇ ਸੀਗੇ ਵੀ ਉਹ ਆਉਣ ਤੇ ਉਹਦੇ ਬਿਜ਼ਨਸ ਨੂੰ ਜਿਹੜਾ ਉਹ
ਸ਼ਟ ਡਾਊਨ ਕਰ ਦੇਣ ਤੇ ਕਹਿੰਦੇ ਵੀ ਹੋ ਸਕਦਾ ਹੈ ਵੀ ਇਸ ਕਾਰ ਸੇਲਸਮੈਨ ਨੇ ਕਈ ਹੋਰ ਲੋਕਾਂ ਨੂੰ ਵੀ ਸਕੈਮ ਕੀਤਾ ਹੋਵੇ। ਤੇ ਭਾਈ ਕਹਿੰਦੇ ਉਹ ਡਿਪਟੀ ਸ਼ੈਰਿਫ ਜਿਹੜੇ ਉਹ ਆਖ ਰਹੇ ਆ ਵੀ ਜੇ ਕਿਸੇ ਨੂੰ ਪਤਾ ਆ ਕੋਈ ਵਿਕਟਮ ਹੋਰ ਹੈਗਾ, ਪੀੜਤ ਹੈਗਾ ਤੇ ਉਹ ਮੋਹਰੇ ਆਵੇ ਤਾਂ ਜੋ ਇਸ ਦੇ ਬਾਰੇ ਹੋਰ ਵੀ ਪਤਾ ਲੱਗ ਸਕੇ। ਜੀ, ਕਹਿੰਦੇ ਵੀ ਜਿਹੜਾ ਅਗਰੈਸਿਵ ਇੰਟਰਸਟ ਰੇਟ ਬਹੁਤ ਹੀ ਤੇਜ਼ੀ ਦੇ ਨਾਲ ਫੈਡਰਲ ਰਿਜ਼ਰਵ ਬੋਰਡ ਵੱਲੋਂ ਵਧਾਇਆ ਗਿਆ ਆ, ਉਹਦੇ ਨਾਲ ਰਿਸੈਸ਼ਨ ਹੋਰ ਵੀ ਆਉਣ ਵਾਲੇ ਸਮੇਂ 'ਚ ਡੀਪ ਹੋ ਜਾਊਗਾ। ਯੂਐਸ ਦੇ ਸਟਾਕਸ, S&P ਇੰਡੈਕਸ, ਨੈਸਡੈਕ ਅੱਜ ਸਾਰਾ ਕੁਝ ਡਿੱਗਿਆ ਹੈਗਾ ਕਿਉਂਕਿ ਸਾਰਿਆਂ ਦੇ ਉੱਤੇ ਇਸ ਟਾਈਮ ਦੇ ਉੱਤੇ ਰਿਸੈਸ਼ਨ ਦੀ ਚਿੰਤਾ ਲੱਗੀ ਹੋਈ ਆ ਕਿਉਂਕਿ ਜੋ ਇਕਨੋਮਿਕ ਡਾਟਾ ਹੈ ਉਹ ਕਾਫੀ ਕਮਜ਼ੋਰ ਆਇਆ ਹੈ। ਜੀ ਤੇ ਅੱਜ ਉਹਦਾ ਮਾਰਕੀਟ ਦਾ ਤੇ ਜਾਂਦੇ ਜਾਂਦੇ ਦੱਸਦੇ ਜਾਈਏ ਤਾਂ ਡਾਓ ਜੋਨਸ ਦੇ ਵਿੱਚ 80 ਪੁਆਇੰਟਾਂ ਦੇ ਵਾਧੇ ਤੋਂ ਬਾਅਦ 33,483 ਤੇ ਬੰਦ ਹੋਇਆ। S&P 10 ਪੁਆਇੰਟ ਘਟ ਕੇ 4,090 ਤੇ ਨੈਸਡੈਕ 129 ਪੁਆਇੰਟ ਘਟ ਕੇ 11,996 ਤੇ। ਸੋਨੇ ਦਾ ਭਾਅ $2,035 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ ਜਿਹੜੀ ਰਹੀ ਹੈ। 10 ਈਅਰ ਯੀਲਡ 3.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,998 ਤੇ ਇਥੀਰੀਅਮ $1894 ਦੇ ਬਰਾਬਰ ਚੱਲ ਰਿਹਾ। ਜੀ, ਗੋਲਡ ਦੀ ਪ੍ਰਾਈਸ ਬਹੁਤ ਜ਼ਿਆਦਾ ਜਿਹੜੀ ਸਟਰੋਂਗ ਆ ਉਹ ਚੱਲ ਰਹੀ ਹੈਗੀ ਆ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 95 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਹੀ ਸਤਿ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA